ਇਹ ਚੈੱਕ ਕਰੋ, ਇਹ ਨਜ਼ਾਰੇ ਪਾਰਕਾਂ ਹੀ ਤਾਂ ਨਹੀਂ ਨਾ ਮੇਰਾ ਵੀਰ ਲੱਭਦੇ। ਜਿਹੜਾ ਮਜ਼ਾ ਹੈ ਇਸ ਕੱਚੇ ਰਾਹ ਦੇ, ਪਿੰਡ ਦੇ ਕੱਚੇ ਰਾਹ 'ਤੇ, ਪੈਲੀਆਂ ਖੇਤਾਂ ਦੇ ਕੱਚੇ ਰਾਹ 'ਤੇ ਆਉਂਦਾ, ਉਹ ਟਰੈਕ ਜਿਹੜਾ ਪੱਕਾ ਟਰੈਕ ਹੁੰਦਾ ਪਾਰਕ ਦਾ, ਉਹਦੇ 'ਤੇ ਨਹੀਂ ਆਉਂਦਾ। ਮੈਨੂੰ ਤਾਂ ਨਹੀਂ ਆਉਂਦਾ, ਦੂਸਰਾ ਦਾ ਪਤਾ ਨਹੀਂ। ਇਹ ਵੇਖੋ, ਇਹ ਪੈਲੀਆਂ ਨੇ, ਇਹ ਪਿੱਛੇ ਸੁਸਾਇਟੀਆਂ ਨੇ, ਲੇਕਿਨ ਸਾਨੂੰ ਸਵਾਦ ਇਹ ਜ਼ਮੀਨਾਂ 'ਚ ਹੀ ਆਉਂਦਾ, ਇਹ ਸੁਸਾਇਟੀਆਂ 'ਚ ਨਹੀਂ। ਇਹੋ ਜਿਹੇ ਨਜ਼ਾਰੇ ਛੱਡ ਕੇ ਜਾਣ ਤੇ ਦਿਲ ਕਰਦਾ ਕਿਤੇ ਬੰਦੇ ਦਾ। ਇੱਥੋਂ ਲਾਣੇ ਇਹ ਨਾਲ ਹੀ ਮਸਵਾਕ। ਜਦੋਂ ਵੀ ਬੰਦਾ ਘਰੋਂ ਨਿਕਲੇ, ਪਿੰਡ ਦੀ ਗੱਲ ਕਰ, ਜਦੋਂ ਵੀ ਕਰ, ਛੋਟਾ ਮਿਲੇ ਉਹਨੇ ਕਹਿਣਾ ਭਾਜੀ ਕੀ ਹਾਲ ਹੈ, ਵੱਡਾ ਮਿਲੇ ਉਹਨੇ ਕਹਿਣਾ ਪੁੱਤਰ ਕੀ ਹਾਲ ਹੈ। ਠੀਕ, ਇਹ ਜੀ ਇਹ ਬੀਜੀ ਕਣਕ, ਅਤੇ ਇਹ ਵਿੱਚੋਂ ਇੱਕ ਸੰਦਲ ਜਿਹੜੀ ਉੱਥੇ ਪਾਣੀ ਲੱਗ ਗਿਆ ਸੀ ਜ਼ਿਆਦਾ, ਅਤੇ ਉਹ ਥੋੜ੍ਹੀ ਕੱਕੀ ਹੋ ਗਈ ਹੈ, ਉੱਤੋਂ ਧੁੱਪ ਵੀ ਨਹੀਂ ਲੱਗੀ, ਅਤੇ ਬਾਕੀ ਮਾਸ਼ਾਅੱਲਾ ਕਣਕ ਠੀਕ ਹੈ। अस्सलाम वालेकुम वीरो, मैं तुहाडा वीर ज़हीर जट सोहने पंजाब दे दिल लाहौर तो। ते अज फिर सुबह सुबह पहले तुसी यह माहौल चेक करो ज़रा, ए वेखो, हाँ जी वेखो रब दी खूबसूरती किड्डा सोहना। अच्छा ए मैं तुहानूं तां विखाया कि एक दो दोस्त मैनूं पुछदे यार तू सवेरे सवेरे जिहड़ा है ना वो पैलियां दी लगाई जाना, पैलियां दी वाक करना है, तो तू कोई पार्क शार्क जाया कर, उत्थे वाक कराया कर। तो यह तुहानूं मैं नज़ारा तां विखाया कि यह नज़ारे इस तरह पार्कां च कित्थे। ठीक, तो जो मज़ा इत्थे कुदरती नज़ारियां दे विच, ठीक है, जिहड़े अल्लाह पाक ने बनाए ने, इस तरह का माहौल, इस तरह की साफ हवा पार्कां च नहीं ना मिलता। हालांकि मैं तुहानूं अगे जाके विखाना, साडे नाल ही है बैरी आर्चर्ड, ते बड़ियां अच्छियां पार्कां बणियां ने। साडे पिंडों लोग जांदे ने उत्थे ना, स्पैशल पिंड चों पार्कां दे विच बूट शूट पा के जिहड़ा है ना त्यार हो के वाक करन जांदे ने, लेकिन मैं नहीं गया हैगा, दिल ही नहीं करता। इहो जिहे नज़ारे छड्ड के जान ते दिल करदा किते बंदे दा। हर चीज़ जिहड़ी फ्रैश, कुछ बंदे जिहड़े ना वो पिंडां चों सोसाइटियां च भी शिफ्ट हो गए ने। लेकिन मैं तुहानूं दसां कि मैं घर बनाना पिया, पहले मेरा भी एक प्रोग्राम बनया कि मैं भी जिहड़ा है ना दूसरा सोसाइटी च बना ला, लेकिन नहीं, क्योंकि जिहड़ा स्वाद पिंड दे विच ਉਹ ਸੁਸਾਇਟੀਆਂ 'ਚ ਜਾਂ ਸ਼ਹਿਰ 'ਚ ਮੇਰੇ ਨਹੀਂ ਖਿਆਲ 'ਚ, ਕਿਉਂਕਿ ਮੈਨੂੰ ਤਾਂ ਨਹੀਂ ਸੂਟ ਕਰਦਾ। ਹੋਰ ਨਹੀਂ, ਅਤੇ ਸੁਬਾਹ ਜਦੋਂ ਵੀ ਬੰਦਾ ਘਰੋਂ ਨਿਕਲੇ, ਪਿੰਡ ਦੀ ਗੱਲ ਕਰ, ਜਦੋਂ ਵੀ ਕਰ, ਛੋਟਾ ਮਿਲੇ ਉਹਨੇ ਕਹਿਣਾ ਭਾਜੀ ਕੀ ਹਾਲ ਹੈ, ਵੱਡਾ ਮਿਲੇ ਉਹਨੇ ਕਹਿਣਾ ਪੁੱਤਰ ਕੀ ਹਾਲ ਹੈ। ਠੀਕ, ਅਤੇ ਸ਼ਹਿਰ 'ਚ ਤਾਂ ਤੁਸੀਂ ਜਾਂ ਸੁਸਾਇਟੀ 'ਚ ਨਿਕਲੋ, ਤੁਹਾਨੂੰ ਕਿਸੇ ਪੁੱਛਣਾ ਹੀ ਨਹੀਂ ਹੈਗਾ। ਉਹ ਸਿਕਿਉਰਟੀ ਗਾਰਡ ਵੀ ਉਸ ਨੇ ਤੁਹਾਨੂੰ ਸਲੂਟ ਮਾਰਨਾ ਜਿਹਨੂੰ ਤੁਸੀਂ ਲੰਘਦੇ ਕੋਈ 150 ਦਿੰਦੇ ਜੇ। ਤੇ ਬਾਕੀ ਤਾਂ ਅੱਲਾ ਮਾਫ ਕਰਕੇ ਵਾਧਾ ਘਾਟਾ ਵੀ ਹੋਇਆ ਵੀ ਤੁਹਾਨੂੰ ਕੁਛ ਕਿਸੇ ਗੁਆਂਢੀ ਵੀ ਨਹੀਂ ਪੁੱਛਣਾ ਹੈਗਾ। ਅਤੇ ਇੱਥੇ ਪਿੰਡ ਦੇ ਵਿੱਚ ਤਾਂ ਜਿਹੜਾ ਇੱਕ ਦੂਸਰੇ ਦਾ ਹਯਾ ਹੈ, ਸਾਰੇ ਹਯਾ ਕਰਦੇ ਨੇ, ਕੋਈ ਵਾਧਾ ਘਾਟਾ ਗਮੀ ਖੁਸ਼ੀ ਜਿਹੜੀ ਹੈ ਨਾ ਸਾਰੇ ਇਕੱਠੇ ਹੋ ਜਾਂਦੇ ਨੇ। ਅਤੇ ਸ਼ਹਿਰਾਂ ਦੇ ਵਿੱਚ ਅਤੇ ਬਾਕੀ ਇਹ ਜਿਹੜਾ ਸੁਬਾਹ ਵਾਕ ਕਰਨ ਦਾ ਇਹ ਨਜ਼ਾਰਾ ਤਾਂ ਜਿਹੜਾ ਹੈ ਨਾ, ਇਹ ਤਾਂ ਕਿਸਮਤ ਵਾਲੇ ਨੂੰ ਲੱਭਦਾ। ਹਾਲਾਂਕਿ ਇਹ ਸੁਸਾਇਟੀਆਂ ਜ਼ਮੀਨਾਂ ਘੱਟਦੀਆਂ ਜਾਂਦੀਆਂ ਨੇ, ਲੇਕਿਨ ਜਿਹੜਾ ਹੈ ਆ ਸਵੇਰੇ ਸਵੇਰੇ ਨੰਗੇ ਪੈਰ ਜਿਹੜਾ ਹੈ ਨਾ ਇਸ ਤਰ੍ਹਾਂ ਘਾਹ ਅਤੇ ਫਸਲਾਂ 'ਚ ਟੁਰਨਾ, ਉਹ ਤਾਂ ਸਿਹਤ ਵਾਸਤੇ ਵੀ ਬੜਾ ਫਾਇਦੇਮੰਦ ਹੈ। ਅਤੇ ਫਿਰ ਇਹ ਜਿਹੜੀ ਹਰਿਆਲੀ ਹੈ ਇਹ ਅੱਖਾਂ ਵਾਸਤੇ, ਸਿਹਤ ਵਾਸਤੇ ਜਿਹੜਾ ਨਾ ਬੜਾ ਹੀ ਫਾਇਦੇਮੰਦ ਹੈ। ਅਤੇ ਵੇਖੋ ਤੁਸੀਂ ਰੱਬ ਦੀ ਖੂਬਸੂਰਤੀ, ਜਿਹੜੀ ਰੱਬ ਨੇ ਚੀਜ਼ਾਂ ਪੈਦਾ ਕੀਤੀਆਂ ਨੇ ਕੁਦਰਤੀ, ਇਹ ਚੈੱਕ ਕਰੋ, ਇਹ ਨਜ਼ਾਰੇ ਪਾਰਕਾਂ ਹੀ ਤਾਂ ਨਹੀਂ ਨਾ ਮੇਰਾ ਵੀਰ ਲੱਭਦੇ। ਹਾਂਜੀ ਇਹ ਵੇਖੋ ਜ਼ਰਾ, ਇਹ ਜਿਹੜੇ ਕੋਈ ਸ਼ਹਿਰ 'ਚ ਰਹਿੰਦੇ ਨੇ ਉਹਨਾਂ ਨੂੰ ਪੁੱਛੋ ਕਿ ਇਹੋ ਜਿਹੇ ਨਜ਼ਾਰਿਆਂ ਵਾਸਤੇ ਨਾ ਉਹ ਤਰਸ ਜਾਂਦੇ ਨੇ। ਅਤੇ ਇਹ ਵੇਖੋ, ਹਾਲਾਂਕਿ ਤੁਹਾਨੂੰ ਸ਼ਾਇਦ ਮੇਰੇ ਪਿੱਛੇ ਉਹ ਨਜ਼ਰ ਆਉਂਦਾ ਹੋਵੇ, ਉਹ ਸੁਸਾਇਟੀ ਦੀਆਂ ਬਿਲਡਿੰਗਾਂ ਨੇ, ਉੱਥੇ ਵੀ ਪਾਰਕ, ਲੇਕਿਨ ਮੈਂ ਜਿਹੜਾ ਨਾ ਇੱਥੇ ਇਹਨਾਂ ਦੇ ਵਿੱਚ ਹੀ ਜਿਹੜਾ
ਜ਼ਮੀਨਾਂ 'ਚ ਜਿਹੜਾ ਇੱਥੇ ਮਜ਼ਾ ਆਉਂਦਾ ਵਾਕ ਕਰਕੇ ਟੁਰ ਕੇ ਬੰਦਾ ਫਰੈਸ਼ ਹੋ ਜਾਂਦਾ ਹੈ ਅਤੇ ਵਾਕ ਕਰਨੀ ਵੀ ਚਾਹੀਦੀ ਹੈ। ਅੱਜ ਪਿਛਲੇ 3-4 ਦਿਨ ਤੋਂ ਸੂਰਜ ਨਹੀਂ ਨਿਕਲਿਆ ਹੈਗਾ ਕਿਉਂਕਿ ਅੱਜ ਜਨਵਰੀ ਦੀ 3 ਤਰੀਕ ਹੈ ਅਤੇ ਮੌਸਮ ਕਾਫੀ ਠੰਡਾ ਹੈ। ਅੱਜ ਚਾਦਰ ਨਹੀਂ ਲਈ, ਅੱਪਰ ਪਾਇਆ ਹੈ ਥੋੜ੍ਹਾ ਜਿਹਾ ਨਾ ਅੱਜ ਚੇਂਜਿੰਗ ਕੀਤੀ ਹੈ ਮਾਡਰਨ ਸਿਸਟਮ। ਅਤੇ ਹੁਣ ਮੈਂ ਜਾ ਰਿਹਾ ਪੈਲੀ ਅਤੇ ਉਸ ਤੋਂ ਨਾ ਵਿਖਾਉਣਾ ਕਣਕ ਜਿਹੜੀ ਅਸੀਂ ਕਣਕ ਬੀਜੀ ਹੈ ਉਹ ਵੀ ਵਿਖਾਉਣੇ ਆ। ਯਾਰ ਇਹ ਵੇਖੋ, ਇਹ ਪੈਲੀਆਂ ਨੇ, ਇਹ ਪਿੱਛੇ ਸੁਸਾਇਟੀਆਂ ਨੇ, ਲੇਕਿਨ ਸਾਨੂੰ ਸਵਾਦ ਇਹ ਜ਼ਮੀਨਾਂ 'ਚ ਹੀ ਆਉਂਦਾ, ਇਹ ਸੁਸਾਇਟੀਆਂ 'ਚ ਨਹੀਂ। ਜਿਹੜਾ ਸਵਾਦ ਪਿੰਡ ਦੇ ਇਹ ਕੱਚੇ ਰਾਹ 'ਤੇ ਆਉਂਦਾ ਨਾ ਵਾਕ ਕਰਨ ਦਾ, ਟੁਰਨ ਦਾ, ਉਹ ਮਜ਼ਾ ਜਿਹੜਾ ਹੈ ਨਾ ਪਾਰਕ ਦੇ ਪੱਕੇ ਟਰੈਕ 'ਤੇ ਨਹੀਂ ਆਉਂਦਾ। ਜਿਹੜਾ ਮਜ਼ਾ ਹੈ ਇਸ ਕੱਚੇ ਰਾਹ ਦੇ, ਪਿੰਡ ਦੇ ਕੱਚੇ ਰਾਹ 'ਤੇ, ਪੈਲੀਆਂ ਖੇਤਾਂ ਦੇ ਕੱਚੇ ਰਾਹ 'ਤੇ ਆਉਂਦਾ, ਉਹ ਟਰੈਕ ਜਿਹੜਾ ਪੱਕਾ ਟਰੈਕ ਹੁੰਦਾ ਪਾਰਕ ਦਾ, ਉਹਦੇ 'ਤੇ ਨਹੀਂ ਆਉਂਦਾ। ਮੈਨੂੰ ਤਾਂ ਨਹੀਂ ਆਉਂਦਾ, ਦੂਸਰਾ ਦਾ ਪਤਾ ਨਹੀਂ। ਇਹ ਜੀ ਇਹ ਬੀਜੀ ਹੈ ਕਣਕ, ਅਤੇ ਇਹ ਵਿੱਚੋਂ ਇੱਕ ਸੰਦਲ ਜਿਹੜੀ ਉੱਥੇ ਪਾਣੀ ਲੱਗ ਗਿਆ ਸੀ ਜ਼ਿਆਦਾ, ਅਤੇ ਉਹ ਥੋੜ੍ਹੀ ਕੱਕੀ ਹੋ ਗਈ ਹੈ, ਉੱਤੋਂ ਧੁੱਪ ਵੀ ਨਹੀਂ ਲੱਗੀ, ਅਤੇ ਬਾਕੀ ਮਾਸ਼ਾਅੱਲਾ ਕਣਕ ਠੀਕ ਹੈ। ਅਤੇ ਇਹ ਅਸੀਂ ਕਣਕ ਬੀਜੀ ਹੈ, ਇਹ ਜਿਹੜੀ ਤੁਹਾਨੂੰ ਪਿੱਛੇ ਨਜ਼ਰ ਆ ਰਹੀ ਹੈ। ਉਹ ਸਵੇਰੇ ਸਵੇਰੇ ਮੁੰਡਾ ਪੱਠੇ ਵੜਦਾ ਪਿਆ, ਜਵੀ ਅਤੇ ਸਰੋਂ ਇਹਦੇ ਤੋਂ ਫੜਦੇ ਆ ਦਾਤਰੀ, ਅਤੇ ਦਾਤਰੀ ਫੜ ਕੇ ਇੱਥੋਂ ਟਾਹਲੀ ਤੋਂ ਲਾਉਣੇ ਮਸਵਾਕ। ਹਾਂ ਵੀ ਇਹ ਥੋੜ੍ਹੇ ਜਿਹੇ ਵੱਡੇ ਹੀ ਵਧਦਾ ਆ ਵਾਹਵਾ ਦੇ ਰਹੇ ਆ, ਪੱਠੇ ਥੋੜ੍ਹੇ ਬੜੇ, ਦਾਤਰੀ ਦੇ ਜਰਾ ਮਸਵਾਕ ਲਾਈਏ ਇਹਨਾਂ ਤੋਂ ਫੜਦੇ ਆ ਦਾਤਰੀ। ਹਾਂਜੀ ਇਹ ਦਾਤਰੀ ਫੜ ਕੇ ਨਾ ਇੱਥੋਂ ਲਾਉਣੇ ਮਸਵਾਕ। ਅਤੇ ਮਸਵਾਕ ਤੁਹਾਨੂੰ ਪਤਾ ਹੈ ਜਿਹੜੀ ਹੈ ਕੁਦਰਤੀ ਜਿਹੜਾ ਹੈ ਬਰਸ਼, ਸਿਹਤ ਵਾਸਤੇ ਵੀ ਚੰਗਾ ਹੈ, ਵੈਸੇ ਵੀ ਸੁੰਨਤ ਹੈ। ਅਤੇ ਮਸਵਾਕ ਲਾ ਕੇ ਕਰਨੇ ਆ, ਟਾਹਲੀ ਤੋਂ ਲਾਉਣੇ ਮਸਵਾਕ, ਇੱਥੋਂ ਲਾਉਣੇ ਇਹ ਲੈ ਜੀ, ਇਹ ਲਾ ਲਈ ਮਸਵਾਕ, ਅਤੇ ਇਹਦੇ ਨਾਲ ਰਗੜਾ ਕਰਦੇ ਦੰਦ ਸਾਫ। ਹਾਂਜੀ ਮਸਵਾਕ ਲਈ ਬਣਾ, ਹੁਣ ਇੱਥੋਂ ਮਸਵਾਕ ਕਰਦੇ ਜਾਂਦੇ ਹਾਂ ਵਾਪਸ ਘਰ। ਇਹ ਤਕਰੀਬਨ ਬਣ ਜਾਂਦਾ, ਤਕਰੀਬਨ ਜਿਹੜਾ ਸਾਡਾ ਹੈਗੀਆਂ ਨੇ ਇਹ ਜ਼ਮੀਨਾਂ, ਇਹ ਪਿੰਡ ਤੋਂ 2 ਕਿਲੋਮੀਟਰ ਦੂਰ ਨੇ। 2 ਕਿਲੋਮੀਟਰ ਆਉਣ, 2 ਕਿਲੋਮੀਟਰ ਜਾਣ, ਕੋਈ 1 ਕਿਲੋਮੀਟਰ ਇੱਥੇ ਪੈਲੀਆਂ ਪੁਲੀਆਂ ਫਿਰ ਲਈਦਾ, ਫੇਰਾ ਮਾਰ ਲਈਦਾ। ਅਤੇ ਤਕਰੀਬਨ 5 ਕਿਲੋਮੀਟਰ ਦੀ ਆਵਾਜ਼ ਜਿਹੜੀ ਹੈ ਨਾ ਇਹ ਸਵੇਰੇ ਮੈਂ ਜ਼ਮੀਨਾਂ 'ਤੇ ਕਰਨਾ। ਅਤੇ ਇਹ ਵਾਪਸ ਹੁਣ ਮੈਂ ਆ ਗਿਆ ਫਿਰ ਪਿੰਡ ਦੇ ਰਾਹ 'ਤੇ, ਅਤੇ ਹੁਣ ਚੱਲਦੇ ਆ ਵਾਪਸ ਪਿੰਡ। ਅਤੇ ਤੁਹਾਨੂੰ ਅਗਰ ਇਹ ਮੇਰੀ ਦੀ ਵੀਡੀਓ ਹੈ ਇਹ ਚੰਗੀ ਲੱਗੀ ਹੋਵੇ ਅਤੇ ਵੀਡੀਓ ਨੂੰ ਲਾਈਕ ਕਰ ਦਿਆ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਜੀ, ਅਤੇ ਹੋ ਸਕੇ ਅਤੇ ਆਪਦੇ ਦੋਸਤਾਂ ਅੱਗੇ ਸ਼ੇਅਰ ਵੀ ਕਰ ਦਿਆ ਜੀ। ਅੱਲਾ ਹਾਫਿਜ਼।